ਜੰਗਲ ਵਿੱਚ ਨਾ ਇੱਕ ਖੋਤੇ ਦੀ ਤੇ ਸ਼ੇਰ ਦੀ ਇੱਕ ਗੱਲ ਤੇ ਬਹਿਸ ਹੋ ਗਈ। ਗੱਲ ਆਮ ਜਿਹੀ ਸੀ, ਪਰ ਖੋਤਾ ਔਰ ਸ਼ੇਰ ਹੁਣ ਇਹਦਾ ਤਕਾਬਲ ਵੇਖਣਾ ਆਪਸ ਵਿੱਚ ਕੀ ਹੈ। ਖੋਤਾ ਕਹਿੰਦਾ ਹੈ ਕਿ ਘਾਹ ਦਾ ਰੰਗ ਨੀਲਾ ਹੈ, ਜਦ ਕਿ ਸ਼ੇਰ ਕਹਿੰਦਾ ਹੈ ਨਹੀਂ ਯਾਰ, ਘਾਹ ਦਾ ਰੰਗ ਸਬਜ਼ ਹੈ। ਇਹ ਬਹਿਸ ਤੇ ਰਹੇ। ਫਿਰ ਕਹਿੰਦੇ ਚਲੋ ਕਿਸੇ ਤੀਸਰੇ ਕੋਲੋਂ ਫੈਸਲਾ ਕਰਵਾਉਂਦੇ ਆ। ਤੀਸਰਾ ਕੌਣ? ਉਹਨੇ ਕਹਿ ਦਿਆ ਆਪਣੇ ਬਾਦਸ਼ਾਹ ਸਲਾਮਤ ਕੋਲ ਚੱਲਨੇ ਆ। ਬੱਬਰ ਸ਼ੇਰ ਕੋਲ ਚਲੇ ਗਏ। ਬੱਬਰ ਸ਼ੇਰ ਕੋਲ ਗਏ ਤੇ ਸ਼ੇਰ ਨੇ ਕਿਹਾ ਕਿ ਬਾਦਸ਼ਾਹ ਸਲਾਮਤ, ਇਹ ਕਹਿ ਰਿਹਾ ਹੈ ਕਿ ਘਾਹ ਦਾ ਰੰਗ ਨੀਲਾ ਹੈ, ਜਦ ਕਿ ਤੁਸੀਂ ਵੇਖਿਆ ਘਾਹ ਦਾ ਰੰਗ ਤੇ ਸਬਜ਼ ਹੈ, ਤੁਹਾਨੂੰ ਪਤਾ ਹੀ ਹੈ। ਤੇ ਬੱਬਰ ਸ਼ੇਰ ਨੇ ਕਿਹਾ ਹਾਂ ਬਈ, ਖੋਤੇ ਕੋਲੋਂ ਪੁੱਛਿਆ, ਹਾਂ ਜੀ ਘਾਹ ਦਾ ਰੰਗ ਨੀਲਾ ਹੈ। ਤੇ ਬੱਬਰ ਸ਼ੇਰ ਨੇ ਕਿਹਾ ਬਿਲਕੁਲ ਠੀਕ ਕਹਿ ਰਹੇ ਹੋ। ਉਹ ਜਿੱਤ ਗਿਆ, ਯਾਨੀ ਕਿ ਆਪਣੇ ਮੌਕਫ ਦੇ ਉੱਤੇ ਉਹ ਬਹੁਤ ਖੁਸ਼ ਤੇ ਟੀਟਨੇ ਮਾਰਦਾ ਹੋਇਆ ਟੁਰ ਪਿਆ। ਥੋੜੀ ਅੱਗੇ ਗਿਆ, ਉਹਨੇ ਕਿਹਾ ਯਾਰ ਇਸ ਸ਼ੇਰ ਨੇ ਮੇਰਾ ਇੰਨਾ ਵੇਲਾ ਜ਼ਾਇਆ ਕੀਤਾ, ਟਾਈਮ ਜ਼ਾਇਆ ਕੀਤਾ, ਇਹਨੂੰ ਤਾਂ ਸਜ਼ਾ ਵੀ ਹੋਣੀ ਚਾਹੀਦੀ ਹੈ। ਮੇਰੇ ਨਾਲ ਬਹਿਸਦਾ ਰਿਹਾ ਔਰ ਐਵੇਂ ਬਹਿਸਦਾ ਰਿਹਾ। ਵਾਪਸ ਆਇਆ ਬਾਦਸ਼ਾਹ ਸਲਾਮਤ ਕੋਲ। ਉਹਨੇ ਕਿਹਾ ਹਾਂ ਵੀ ਹੁਣ ਕੀ ਗੱਲ ਹੈ? ਉਹਨੇ ਕਿਹਾ ਸਰਕਾਰ, ਇਸ ਸ਼ੇਰ ਨੇ ਇੱਕ ਤੇ ਗਲਤ ਗੱਲ ਤੇ ਮੇਰੇ ਨਾਲ ਬਹਿਸ ਕਰਦਾ ਰਿਹਾ, ਇਹਨੂੰ ਪਤਾ ਹੀ ਨਹੀਂ ਸੀ ਤੇ ਮੇਰਾ ਵਕਤ ਵੀ ਜ਼ਾਇਆ ਕੀਤਾ ਇਹਨੇ, ਲਿਹਾਜ਼ਾ ਇਹਨੂੰ ਸਜ਼ਾ ਹੋਣੀ ਚਾਹੀਦੀ ਹੈ। ਬੱਬਰ ਸ਼ੇਰ ਨੇ ਕਿਹਾ ਜੀ ਬਿਲਕੁਲ ਹੋਣੀ ਚਾਹੀਦੀ ਹੈ। ਲਿਹਾਜ਼ਾ ਸ਼ੇਰ ਨੂੰ ਇਹ ਸਜ਼ਾ ਹੈ ਕਿ 7 ਦਿਨ ਤੱਕ ਇਹ ਬਿਲਕੁਲ ਨਹੀਂ ਬੋਲੇਗਾ, ਚੁੱਪ ਰਹੇਗਾ। ਖੋਤਾ ਬਹੁਤ ਖੁਸ਼, ਨਾ ਦਲੱਤੀਆਂ ਤੇ ਟੀਟਨੇ ਮਾਰਦਾ ਭੁੜਕਦਾ ਹੋਇਆ ਅੱਛਾ ਲੱਗਿਆ ਕਿ ਮੈਂ ਇਹਨੂੰ ਸਜ਼ਾ ਵੀ ਦਵਾਤੀ ਹੈ। ਜਦੋਂ ਥੋੜੀ ਦੂਰ ਗਿਆ ਨਾ ਖੋਤਾ, ਤੇ ਸ਼ੇਰ ਨੇ ਬੱਬਰ ਸ਼ੇਰ ਕੋਲ ਪੁੱਛਿਆ ਕਿ ਸਰਕਾਰ, ਤੁਹਾਨੂੰ ਪਤਾ ਘਾਹ ਦਾ ਰੰਗ ਹਰਿਆ ਹੈ ਔਰ ਉੱਤੋਂ ਤੁਸੀਂ ਮੈਨੂੰ ਸਜ਼ਾ ਵੀ ਦੇ ਦਿੱਤੀ ਹੈ। ਤੇ ਬੱਬਰ ਸ਼ੇਰ ਕਹਿੰਦਾ ਤੈਨੂੰ ਇਸ ਤੋਂ ਵੀ ਜ਼ਿਆਦਾ ਸਜ਼ਾ ਮਿਲਣੀ ਚਾਹੀਦੀ ਹੈ। ਉਹਨੇ ਕਿਹਾ ਜੀ ਕਿਉਂ? ਉਹਨੇ ਕਿਹਾ ਤੂੰ ਖੋਤੇ ਨਾਲ ਬਹਿਸਣ ਦੇ, ਲਿਹਾਜ਼ਾ ਬਹਿਸ ਹੋਣੀ ਚਾਹੀਦੀ ਹੈ, ਲੌਜਿਕ ਤੇ ਹੋਣੀ ਚਾਹੀਦੀ ਹੈ। ਅਗਰ ਕੋਈ ਤੁਹਾਡੇ ਲੌਜਿਕ ਨੂੰ ਨਹੀਂ ਮੰਨਦਾ, ਲੌਜਿਕਲੀ ਤੁਸੀਂ ਇੱਕ ਬੰਦੇ ਨੂੰ ਜਵਾਬ ਦਿੰਦੇ ਹੋ ਔਰ ਉਹਨੂੰ ਵੀ ਨਹੀਂ ਮੰਨ ਰਿਹਾ, ਤੁਹਾਡੀ ਬਹਿਸ ਬਣਦੀ ਨਹੀਂ ਉਹਦੇ ਨਾਲ। ਉਹ ਜੋ ਕਵੇ ਉਹਨੂੰ ਕਹੋ ਜੀ ਠੀਕ ਹੈ, ਕਿਉਂਕਿ ਤੁਸੀਂ ਆਪਣਾ ਵੇਲਾ ਵੀ ਜ਼ਾਇਆ ਕਰ ਰਹੇ ਹੋ। ਔਰ ਦੂਸਰੀ ਗੱਲ ਹੈ ਕਿ ਅਮਰੀਕਾ ਦੇ ਵਿੱਚ, ਜਿਨ੍ਹਾਂ ਨੂੰ ਅਸੀਂ ਇੱਥੇ ਪੰਜਾਬ ਦੇ ਵਿੱਚ ਜਾਂ ਸਬ ਕੰਟੀਨੈਂਟ ਵਿੱਚ ਬੇਅਕਲੀ ਦੀ ਅਲਾਮਤ ਸਮਝਦੇ ਹਾਂ, ਜਿਨ੍ਹਾਂ 'ਚ ਖੋਤਾ ਔਰ ਉੱਲੂ ਹੈ, ਅਮਰੀਕਾ ਵਿੱਚ ਉਹ ਦੋਵੇਂ ਹੀ ਜਾਨਵਰ ਅਕਲ ਦੀ ਅਲਾਮਤ ਨੇ। ਲਿਹਾਜ਼ਾ ਇਹਨਾਂ ਚੀਜ਼ਾਂ ਨੂੰ ਵੀ ਸੋਚਣ ਦੀ ਲੋੜ ਹੈ।